ਸੋ ਟੌਮਨ ਹੋਮਨ ਦੇ ਬਾਰੇ ਜਿਹੜਾ ਹਰਜੋਤ ਸਿੰਘ ਜੀ ਥੋੜਾ ਜਿਹਾ ਦੱਸ ਜਾਈਏ। ਨਿਊਯਾਰਕ ਦੇ ਵਿੱਚ ਜੰਮੇ ਪਲੇ ਪੁਲਿਸ ਅਫਸਰ ਜਿਹੜੇ ਉੱਥੇ ਪਹਿਲਾਂ ਬਣੇ ਤੇ ਫਿਰ 1984 ਦੇ ਵਿੱਚ ਬਾਰਡਰ ਪੈਟਰੋਲ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਆਪਣੀ ਸਰਵਿਸ ਸ਼ੁਰੂ ਕੀਤੀ। ਹੌਲੀ ਹੌਲੀ ਇਸ ਦੇ ਰੈਂਕ ਦੇ ਥਰੂ ਜਿਹੜਾ ਉਹ ਵੱਧਦੇ ਗਏ। ਇਮੀਗ੍ਰੇਸ਼ਨ ਐਨਫੋਰਸਮੈਂਟ ਇਹਨਾਂ ਦਾ ਐਕਸਪੀਰੀਅੰਸ ਕਾਫੀ ਵਧਿਆ। ਓਬਾਮਾ ਐਰਾ ਦੇ ਵਿੱਚ ਡੈਪੂਟੇਸ਼ਨ ਬ੍ਰਾਂਚ ਦੇ ਆਈਸ ਦੇ 2013 ਚ ਇਹ ਮੇਨ ਹੈਡ ਸੀਗੇ। ਬਰਾਕ ਓਬਾਮਾ ਨੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਟੌਮ ਹੋਮਨ ਨੂੰ ਲਾਇਆ ਸੀ। ਬਰਾਕ ਓਬਾਮਾ ਨੇ ਪ੍ਰੈਜ਼ੀਡੈਂਸ਼ੀਅਲ ਰੈਂਕ ਅਵਾਰਡ ਹਾਈਐਸਟ ਜਿਹੜਾ ਸਿਵਲ ਸਰਵਿਸ ਰੈਕੋਗਨੀਸ਼ਨ ਅਵਾਰਡ ਆ ਉਹ ਵੀ ਟੌਮ ਹੋਮਨ ਨੂੰ ਦਿੱਤਾ ਸੀਗਾ। ਟਰੰਪ ਹੁਣਾਂ ਦੀ ਪਹਿਲੀ ਟਰਮ ਦੇ ਵਿੱਚ ਇਹ ਐਕਟਿੰਗ ਡਾਇਰੈਕਟਰ ਆਈਸ ਦੇ ਜਿਹੜੇ ਉਹ ਰਹੇ ਸੀਗੇ। 2017 ਦੇ ਵਿੱਚ ਆਏ ਤੇ 2018 ਤੱਕ ਉਹਨਾਂ ਨੇ ਇਹ ਆਪਣੀ ਜਿਹੜਾ ਰੋਲ ਆ ਉਹ ਨਿਭਾਇਆ। ਜ਼ੀਰੋ ਟੋਲਰੈਂਸ ਪਾਲਿਸੀ ਉਸ ਟਾਈਮ ਦੇ ਉੱਤੇ ਟਰੰਪ ਹੁਣਾਂ ਦੀ ਜੋ ਆਈ ਸੀ, ਜਿਸ ਵਿੱਚ ਪਰਿਵਾਰਾਂ ਤੇ ਬੱਚਿਆਂ ਨੂੰ ਅਲੱਗ-ਅਲੱਗ ਕਰਨ ਦਾ ਜਿਹੜਾ ਵਿਵਾਦ ਹੋਇਆ ਸੀ, ਉਹਦੇ ਇਹ ਉਹ ਇਹਨਾਂ ਦੀ ਨਿਗਰਾਨੀ ਹੇਠ ਜਿਹੜਾ ਉਹ ਚੱਲਦਾ ਰਿਹਾ ਆ। ਤੇ ਰਾਸ਼ਟਰਪਤੀ ਟਰੰਪ ਨੇ ਦੂਜੀ ਟਰਮ ਦੇ ਵਿੱਚ ਆਉਂਦਿਆਂ ਹੀ ਇਹਨਾਂ ਨੂੰ ਇੱਕ ਇਨਫਾਰਮਲ ਟਰਮ ਤੇ ਜਿਹੜੀ ਪੋਜੀਸ਼ਨ ਆ ਬਾਰਡਰ ਜ਼ਾਰ ਦੀ ਉਹ ਦੇ ਦਿੱਤੀ ਸੀਗੀ। ਸੋ ਲਗਾਤਾਰ 1984 ਤੋਂ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਇਹ ਇਮੀਗ੍ਰੇਸ਼ਨ ਦੇ ਵਿੱਚ ਉਸ ਜਿਹੜਾ ਕਹਿ ਲਓ ਵੀ ਸਰਵਿਸ ਦੇ ਵਿੱਚ ਲੱਗੇ ਹੋਏ ਆ ਤੇ ਇਸ ਮੌਕੇ ਇਮੀਗ੍ਰੇਸ਼ਨ ਜ਼ਾਰ ਦੀ ਭੂਮਿਕਾ ਦੇ ਵਿੱਚ ਲੱਗੇ ਹੋਏ ਆ। ਤੇ ਹੁਣ ਮਿਨੇਸੋਟਾ ਦੇ ਵਿੱਚ ਜੋ ਐਸਕਲੇਸ਼ਨ ਹੋਈ ਪਈ ਸੀ ਉਸ ਨੂੰ ਘਟਾਉਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੂੰ ਉੱਥੇ ਘੱਲਿਆ ਗਿਆ ਹੈਗਾ। ਸੋ ਟੌਮਨ ਹੋਮਨ ਦੇ ਬਾਰੇ ਜਿਹੜਾ ਹਰਜੋਤ ਸਿੰਘ ਜੀ ਥੋੜਾ ਜਿਹਾ ਦੱਸ ਜਾਈਏ। ਨਿਊਯਾਰਕ ਦੇ ਵਿੱਚ ਜੰਮੇ ਪਲੇ ਪੁਲਿਸ ਅਫਸਰ ਜਿਹੜੇ ਉੱਥੇ ਪਹਿਲਾਂ ਬਣੇ ਤੇ ਫਿਰ 1984 ਦੇ ਵਿੱਚ ਬਾਰਡਰ ਪੈਟਰੋਲ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਆਪਣੀ ਸਰਵਿਸ ਸ਼ੁਰੂ ਕੀਤੀ। ਹੌਲੀ ਹੌਲੀ ਇਸ ਦੇ ਰੈਂਕ ਦੇ ਥਰੂ ਜਿਹੜਾ ਉਹ ਵੱਧਦੇ ਗਏ। ਇਮੀਗ੍ਰੇਸ਼ਨ ਐਨਫੋਰਸਮੈਂਟ ਇਹਨਾਂ ਦਾ ਐਕਸਪੀਰੀਅੰਸ ਕਾਫੀ ਵਧਿਆ। ਓਬਾਮਾ ਐਰਾ ਦੇ ਵਿੱਚ ਡੈਪੂਟੇਸ਼ਨ ਬ੍ਰਾਂਚ ਦੇ ਆਈਸ ਦੇ 2013 ਚ ਇਹ ਮੇਨ ਹੈਡ ਸੀਗੇ। ਬਰਾਕ ਓਬਾਮਾ ਨੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਟੌਮ ਹੋਮਨ ਨੂੰ ਲਾਇਆ ਸੀ। ਬਰਾਕ ਓਬਾਮਾ ਨੇ ਪ੍ਰੈਜ਼ੀਡੈਂਸ਼ੀਅਲ ਰੈਂਕ ਅਵਾਰਡ ਹਾਈਐਸਟ ਜਿਹੜਾ ਸਿਵਲ ਸਰਵਿਸ ਰੈਕੋਗਨੀਸ਼ਨ ਅਵਾਰਡ ਆ ਉਹ ਵੀ ਟੌਮ ਹੋਮਨ ਨੂੰ ਦਿੱਤਾ ਸੀਗਾ। ਟਰੰਪ ਹੁਣਾਂ ਦੀ ਪਹਿਲੀ ਟਰਮ ਦੇ ਵਿੱਚ ਇਹ ਐਕਟਿੰਗ ਡਾਇਰੈਕਟਰ ਆਈਸ ਦੇ ਜਿਹੜੇ ਉਹ ਰਹੇ ਸੀਗੇ। 2017 ਦੇ ਵਿੱਚ ਆਏ ਤੇ 2018 ਤੱਕ ਉਹਨਾਂ ਨੇ ਇਹ ਆਪਣੀ ਜਿਹੜਾ ਰੋਲ ਆ ਉਹ ਨਿਭਾਇਆ। ਜ਼ੀਰੋ ਟੋਲਰੈਂਸ ਪਾਲਿਸੀ ਉਸ ਟਾਈਮ ਦੇ ਉੱਤੇ ਟਰੰਪ ਹੁਣਾਂ ਦੀ ਜੋ ਆਈ ਸੀ, ਜਿਸ ਵਿੱਚ ਪਰਿਵਾਰਾਂ ਤੇ ਬੱਚਿਆਂ ਨੂੰ ਅਲੱਗ-ਅਲੱਗ ਕਰਨ ਦਾ ਜਿਹੜਾ ਵਿਵਾਦ ਹੋਇਆ ਸੀ, ਉਹਦੇ ਇਹ ਉਹ ਇਹਨਾਂ ਦੀ ਨਿਗਰਾਨੀ ਹੇਠ ਜਿਹੜਾ ਉਹ ਚੱਲਦਾ ਰਿਹਾ ਆ। ਤੇ ਰਾਸ਼ਟਰਪਤੀ ਟਰੰਪ ਨੇ ਦੂਜੀ ਟਰਮ ਦੇ ਵਿੱਚ ਆਉਂਦਿਆਂ ਹੀ ਇਹਨਾਂ ਨੂੰ ਇੱਕ ਇਨਫਾਰਮਲ ਟਰਮ ਤੇ ਜਿਹੜੀ ਪੋਜੀਸ਼ਨ ਆ ਬਾਰਡਰ ਜ਼ਾਰ ਦੀ ਉਹ ਦੇ ਦਿੱਤੀ ਸੀਗੀ। ਸੋ ਲਗਾਤਾਰ 1984 ਤੋਂ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਇਹ ਇਮੀਗ੍ਰੇਸ਼ਨ ਦੇ ਵਿੱਚ ਉਸ ਜਿਹੜਾ ਕਹਿ ਲਓ ਵੀ ਸਰਵਿਸ ਦੇ ਵਿੱਚ ਲੱਗੇ ਹੋਏ ਆ ਤੇ ਇਸ ਮੌਕੇ ਇਮੀਗ੍ਰੇਸ਼ਨ ਜ਼ਾਰ ਦੀ ਭੂਮਿਕਾ ਦੇ ਵਿੱਚ ਲੱਗੇ ਹੋਏ ਆ। ਤੇ ਹੁਣ ਮਿਨੇਸੋਟਾ ਦੇ ਵਿੱਚ ਜੋ ਐਸਕਲੇਸ਼ਨ ਹੋਈ ਪਈ ਸੀ ਉਸ ਨੂੰ ਘਟਾਉਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੂੰ ਉੱਥੇ ਘੱਲਿਆ ਗਿਆ ਹੈਗਾ।